ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਖਾਸ ਤੌਰ ਤੇ ਸਿੱਖ ਸਿਆਸੀ ਕੈਦੀਆਂ ਦੀ ਜਿਹੜੀ ਰਿਹਾਈ ਦਾ ਮੁੱਦਾ ਹੈਗਾ ਉਹਦੇ ਉੱਪਰ ਗੱਲਬਾਤ ਕਰਾਂਗੇ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਕਿ ਸਰਦਾਰ ਗੁਰਬਖਸ਼ ਸਿੰਘ ਖਾਲਸਾ, ਜਿਨ੍ਹਾਂ ਦਾ ਕੱਲ੍ਹ ਉਹਨਾਂ ਨੇ ਇਸ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੀ ਜਿਹੜੀ ਜਾਨ ਹੈ ਉਹ ਵਾਰ ਦਿੱਤੀ ਹੈ, ਪਰ ਕਿਤੇ ਨਾ ਕਿਤੇ ਜਿਹੜੀਆਂ ਪ੍ਰਤੀਕਰਮ ਆ ਰਹੇ ਨੇ ਸੋਸ਼ਲ ਮੀਡੀਆ 'ਤੇ ਹੋਵੇ ਜਾਂ ਓਵਰਆਲ ਅਖਬਾਰਾਂ ਦੇ ਵਿੱਚ ਜਿੰਨੇ ਕੁ ਬਿਆਨ ਆ ਰਹੇ ਹੈ, ਉਹਨਾਂ ਦੀ ਕੁਰਬਾਨੀ ਦੇ ਉੱਪਰ ਸਵਾਲੀਆ ਨਿਸ਼ਾਨ ਲਗਾਇਆ ਜਾ ਰਿਹਾ ਹੈ। ਅਤੇ ਓਵਰਆਲ ਜਦੋਂ ਅਸੀਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਜਿਹੜਾ ਇਸ਼ੂ ਹੈ ਉਸ ਵੱਲ ਨਜ਼ਰ ਮਾਰਦੇ ਹਾਂ ਤਾਂ ਉਹਨੂੰ ਕਿਤੇ ਨਾ ਕਿਤੇ ਜਿਹੜੀ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਤੋਂ ਧਿਆਨ ਭਟਕਾ ਕੇ ਜਿਹੜਾ ਅਸਲ ਮੁੱਦਾ ਹੈਗਾ ਉਹਦੇ ਤੋਂ ਧਿਆਨ ਭਟਕਾ ਕੇ ਜਿਹੜਾ ਇਸ਼ੂ ਹੈ ਉਹ ਕੁਝ ਹੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜੀ ਇਹ ਕਿਉਂ ਸੀ, ਕਿਵੇਂ ਸੀ, ਜਾਂ ਗੁਰਬਖਸ਼ ਸਿੰਘ ਦੇ ਨਾਲ ਇਸ ਨੂੰ ਜੋੜ ਕੇ ਜਿਹੜਾ ਹੈਗਾ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਦਾਂ ਦਾ ਮਹਿਸੂਸ ਹੋ ਰਿਹਾ। ਸੋ ਓਵਰਆਲ ਇਹ ਸਾਰਾ ਇਸ਼ੂ ਕੀ ਹੈ, ਗੁਰਬਖਸ਼ ਸਿੰਘ ਦੀ ਪਰਸਨੈਲਿਟੀ, ਸਰਦਾਰ ਗੁਰਬਖਸ਼ ਸਿੰਘ ਦਾ ਜੋ ਉਹਨਾਂ ਨੇ ਕੀਤਾ ਉਹਦੇ ਪਿੱਛੇ ਕਾਰਨ ਕੀ ਨੇ, ਉਸ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਆਉਣ ਵਾਲੇ ਸਮੇਂ ਦੇ ਵਿੱਚ, ਇਸ ਸਮੇਂ ਦੇ ਵਿੱਚ ਖਾਸ ਤੌਰ ਤੇ ਸਿੱਖ ਕੌਮ ਨੂੰ ਕਿਸ ਦਿਸ਼ਾ ਵੱਲ ਵਧਣ ਦੀ ਲੋੜ ਹੈ ਤਾਂ ਕਿ ਜਿਹੜਾ ਸੰਘਰਸ਼, ਭਾਵੇਂ ਉਹ ਗੁਰਬਖਸ਼ ਸਿੰਘ ਹੋਣ ਜਾਂ ਬਾਪੂ ਸੂਰਤ ਸਿੰਘ ਖਾਲਸਾ ਹੋਣ, ਇਹਨਾਂ ਵੱਲੋਂ ਆਪਣਾ ਆਪਣਾ ਯੋਗਦਾਨ ਇਸ ਸੰਘਰਸ਼ ਦੇ ਵਿੱਚ ਪਾਇਆ ਗਿਆ, ਇਸ ਦੀ ਪੂਰਤੀ ਦੇ ਲਈ ਅੱਗੇ ਕੌਮ ਕਿਵੇਂ ਇਸ ਨੂੰ ਜਿਹੜੀ ਹੈ ਉਹ ਅਮਲੀ ਜਾਮਾ ਪਹਿਨਾ ਸਕਦੀ ਹੈ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਕਿਸ ਹਿਸਾਬ ਨਾਲ ਹੋ ਸਕਦੀ ਹੈ, ਇਸ ਉੱਪਰ ਅੱਜ ਅਸੀਂ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਅੰਮ੍ਰਿਤਸਰ ਤੋਂ ਦਲ ਖਾਲਸਾ ਦੇ ਸੀਨੀਅਰ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੁਮਾਣ ਸਾਹਿਬ, ਜੇ ਸਾਰਿਆਂ ਤੋਂ ਪਹਿਲਾਂ ਤਾਂ ਸਰਦਾਰ ਗੁਰਬਖਸ਼ ਸਿੰਘ ਦੀ ਜਿਹੜੀ ਇਹ ਕੁਰਬਾਨੀ ਹੈਗੀ ਹੈ, ਜੋ ਸਾਰਾ ਘਟਨਾਕ੍ਰਮ ਬੀਤੇ 2 ਦਿਨਾਂ ਦਾ ਜੇ ਅਸੀਂ ਦੇਖਣਾ ਹੋਵੇ ਇਹ ਵਾਪਰਿਆ, ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਕੀ ਇਹ ਨਹੀਂ ਸਮਝ ਦੇ ਵਿੱਚ ਆਉਂਦਾ ਕਿ ਠੀਕ ਹੈ, ਹਰ ਬੰਦੇ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ, ਉਹਦੇ 'ਚ ਕਮੀਆਂ ਵੀ ਹੁੰਦੀਆਂ ਨੇ, ਜਿਸ ਹਿਸਾਬ ਨਾਲ 2 ਵਾਰ ਪਹਿਲਾਂ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਤੇ ਉਸ ਹਿਸਾਬ ਦੇ ਨਾਲ ਕੌਮ ਦੇ ਵਿੱਚ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਸੀ, ਬੇਭਰੋਸਗੀ ਵੀ ਸੀ, ਪਰ ਹੁਣ ਜਦੋਂ ਉਹ ਆਪਣੀ ਕਹੀ ਜੋ ਉਹਨਾਂ ਨੇ ਕਿਹਾ ਸੀ ਉਹ ਪੁਗਾ ਗਏ ਆ ਤਾਂ ਉਹਨਾਂ ਦੀ ਪਰਸਨੈਲਿਟੀ ਤੇ ਉਹਨਾਂ ਦੇ ਉੱਪਰ ਸਵਾਲੀਆ ਨਿਸ਼ਾਨ ਉਠਾਉਣ ਦੀ ਬਜਾਏ ਕੀ ਕੌਮ ਨੂੰ ਇਸ ਵੱਲ ਨਹੀਂ ਧਿਆਨ ਦਿੱਤਾ ਜਾਣਾ ਚਾਹੀਦਾ ਕਿ ਕਿਵੇਂ ਅਸੀਂ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ? ਹਾਲਾਂਕਿ ਕਿਵੇਂ ਉਹਨਾਂ ਦੀ ਜਿਹੜੀ ਸ਼ਹਾਦਤ ਹੈਗੀ ਹੈ ਜਾਂ ਕੁਰਬਾਨੀ ਆ ਉਹਦੇ ਤੇ ਸਵਾਲੀਆ ਨਿਸ਼ਾਨ ਜਿਹੜੇ ਲਾਏ ਜਾ ਰਹੇ ਨੇ, ਉਹਨਾਂ ਨਾਲ ਤੁਸੀਂ ਕਿੰਨੇ ਕੁ ਸਹਿਮਤ ਜਾਂ ਅਸਹਿਮਤ ਹੋ? ਦੇਖੋ, ਜਿਹੜਾ ਇਸ਼ੂ ਲੈ ਕੇ, ਜਿਹੜਾ ਮਸਲਾ ਲੈ ਕੇ ਭਾਈ ਗੁਰਬਖਸ਼ ਸਿੰਘ ਨੇ ਸੰਘਰਸ਼ ਸ਼ੁਰੂ ਕੀਤਾ ਸੀ ਜੀ, ਉਹ ਮੁੱਦਾ ਜਿੰਨਾ ਅਹਿਮ ਸੀ, ਜਿੰਨਾ ਗੰਭੀਰ ਸੀਗਾ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਗੁਰਬਖਸ਼ ਸਿੰਘ ਨੇ ਸ਼ੁਰੂ ਕੀਤਾ ਨਾ ਉਸ ਮੋਰਚੇ ਨੂੰ, ਉਦੋਂ ਪਹਿਲਾਂ ਇਸ ਮਸਲੇ ਵੱਲ ਲੋਕਾਂ ਦਾ ਧਿਆਨ ਹੀ ਨਹੀਂ ਸੀ ਜੀ। ਇੰਨਾ ਮਾੜਾ ਹਾਲ ਆ ਸਾਡੀ ਕੌਮ ਦਾ ਕਿ ਬਾਹਲਿਆਂ ਨੂੰ ਤਾਂ ਉਦੋਂ ਪਤਾ ਲੱਗਿਆ ਕਿ ਕੋਈ ਜੱਲੂਪੁਰ ਖੇੜੇ ਦਾ ਭਾਈ ਗੁਰਦੀਪ ਸਿੰਘ ਜਿਹੜਾ ਕਰਨਾਟਕਾ ਦੀ ਜੇਲ੍ਹ 'ਚ ਬੰਦ ਆ, ਤੇ ਉਹਨੂੰ ਬਹੁਤ ਸਾਲ ਹੋ ਗਏ ਉੱਥੇ। ਕਿਸੇ ਨੂੰ ਇਹ ਨਹੀਂ ਪਤਾ ਕਿ ਬਰਿਆਮ ਸਿੰਘ UP ਜੇਲ੍ਹ 'ਚ 20-22 ਸਾਲ ਦਾ ਬੰਦ ਆ, ਜਾਂ ਇਹਨਾਂ ਬੰਦਿਆਂ ਨਾਲ ਕੀ ਵਿਤਕਰਾ ਭਾਰਤੀ ਕਾਨੂੰਨ, ਭਾਰਤੀ ਕਨਸਟੀਟਿਊਸ਼ਨ ਦੇ ਰਾਹੀਂ ਹੋ ਰਿਹਾ ਜੀ। ਜਿਹੜਾ ਚ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਦਾ ਜਿਹੜਾ ਇਸ਼ੂ ਸੀਗਾ, ਜਿਸ ਤਰੀਕੇ ਨਾਲ ਉਹਨੇ ਆਪਣੀ ਭੁੱਖ ਹੜਤਾਲ ਦੇ ਨਾਲ ਭਾਈ ਗੁਰਬਖਸ਼ ਸਿੰਘ ਨੇ ਲਾਈਮਲਾਈਟ 'ਚ ਲਿਆਂਦਾ, ਲੋਕਾਂ ਦੇ ਧਿਆਨ 'ਚ ਲਿਆਂਦਾ, ਔਰ ਸਾਰੀ ਕੌਮ ਨੇ ਉਹਦਾ ਡਟ ਕੇ ਜਿਵੇਂ ਸਮਰਥਨ ਕੀਤਾ। ਹਰ ਤਰ੍ਹਾਂ ਦਾ ਸਿੱਖ ਉਸ ਟਾਈਮ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਜਿਹੜਾ ਜਾ ਕੇ ਆਪਦੀ ਹਾਜ਼ਰੀ ਲਗਾਉਣੀ ਜਾਂ ਦੂਰ ਬੈਠ ਕੇ ਇਸ ਚੀਜ਼ ਨਾਲ ਆਪਦੀ ਇਕਜੁੱਟਤਾ ਦਿਖਾਉਣੀ, ਇਹ ਆਪਦਾ ਫਰਜ਼ ਸਮਝਦਾ ਸੀ। ਤੇ ਅੰਤ ਜਦੋਂ ਉਸ ਭੁੱਖ ਹੜਤਾਲ ਦਾ ਹੋਇਆ, ਉਹ ਵੀ ਆਪਾਂ ਨੂੰ ਪਤਾ, ਆਪਣੀ ਕੌਮ ਦੇ ਵੱਡੇ ਹਿੱਸੇ ਨੂੰ ਸਮੇਤ ਮੇਰੇ, ਮੈਂ ਲਾਸਟ ਮਿੰਟ ਦੇ ਉੱਤੇ ਜਿਸ ਟਾਈਮ ਉਹਨੇ ਭੁੱਖ ਹੜਤਾਲ ਆਪਦੀ ਖਤਮ ਕਰਨੀ ਸੀ
ਗੁਰੂ ਅਤੇ ਮਾਤਾ ਗੰਗਾ ਨਿਵਾਸ ਦਰਬਾਰ ਸਾਹਿਬ ਦੇ ਵਿੱਚ ਸਰਾਂ ਦੇ ਵਿੱਚ ਉਹ ਪਏ ਸੀਗੇ ਭਾਈ ਦਰਬਾਰ ਸਿੰਘ, ਉੱਥੇ ਉਹਦੇ ਨਾਲ ਮੇਰੀ ਬਹਿਸਬਾਜ਼ੀ ਹੋਈ ਜੀ। ਮੈਂ ਉਹ ਗੱਲ ਨਾਲ ਸਹਿਮਤ ਨਹੀਂ ਸੀ ਉਹਦੀ ਨਾਲ, ਪਰ ਉਹ ਜਿਹੜੇ ਉਹਦੀ ਸੋਚ ਸੀ ਜਾਂ ਜਿੰਨਾ ਪਰਿਵਾਰਾਂ ਦੇ ਬੱਚੇ ਛੁੱਟ ਕੇ ਉਸ ਦਿਨ ਆਏ ਜੀ, ਜਿਹੜੇ ਜੇਲ੍ਹਾਂ ਚ ਨਜ਼ਰਬੰਦ ਸਿੰਘ ਸੀਗੇ, ਉਹਨਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਲਈ ਤਾਂ ਇਹੀ ਬੜੀ ਵੱਡੀ ਗੱਲ ਆ। ਔਰ ਮੈਂ ਇਹ ਗੱਲ ਹੁਣ ਵੀ ਕਹਿਣੀ ਚਾਹੁੰਦਾ ਕਿ ਜਦੋਂ ਅੱਜ ਉਹ ਭੁੱਖ ਹੜਤਾਲ ਤੇ ਤੀਜੀ ਵਾਰ ਬੈਠੇ ਆ, ਵਿਚਾਰੇ ਉਹਨੇ ਇੱਕ ਵਾਰੀ ਫੇਰ ਕੀਤੀ ਤੇ ਹੁਣ ਤੀਜੀ ਵਾਰ ਉਦੋਂ ਵੀ ਜਿਹੜਾ ਬੇਅੰਤ ਸਿੰਘ ਕਾਂਡ ਆ ਉਹਦੇ ਜਿਹੜੇ ਇੰਜੀਨੀਅਰ ਗੁਰਵੀਰ ਸਿੰਘ ਆ ਉਹਦੇ ਮਾਤਾ ਜੀ, ਤੇ ਇਹਦੇ ਕਾਂਡ ਦੇ ਵਿੱਚ ਜੇਲ੍ਹ ਚ ਨਜ਼ਰਬੰਦ ਨੇ ਕਿ ਭਾਈ ਸ਼ਮਸ਼ੇਰ ਸਿੰਘ ਕੰਵਰਪੁਰ ਤੋਂ, ਉਹਨਾਂ ਦਾ ਪਰਿਵਾਰ ਉਸ ਦਿਨ ਸ਼ੋਕ ਤੇ ਜਾਣ ਲਈ ਪਰਸੋਂ ਵੀ ਉਸ ਦਿਨ ਵੀ ਮੌਕੇ ਤੇ ਹਾਜ਼ਰ ਸੀ ਜੀ। ਉਹਨਾਂ ਪਰਿਵਾਰਾਂ ਲਈ ਗੁਰਬਖਸ਼ ਸਿੰਘ ਦੀ ਅਹਿਮੀਅਤ ਕੀ ਆ, ਇਹ ਪਿਛਲੇ 2 ਸਾਲ ਜਦੋਂ ਅਸੀਂ ਸਾਰੇ ਜਾਣੇ ਨਿੰਦ ਭੰਡ ਰਹੇ ਸੀ, ਮਾੜਾ ਚੰਗਾ ਬੋਲ ਰਿਹਾ ਸੀ ਸਮਾਜ, ਉਸ ਟਾਈਮ ਉਹ ਪਰਿਵਾਰ ਫਿਰ ਵੀ ਕਹਿੰਦੇ ਸੀ। ਮੈਂ ਬੜੀ ਵਾਰ ਉਹਨਾਂ ਪਰਿਵਾਰਾਂ ਨਾਲ ਮੇਲ ਮਿਲਾਪ ਹੋਇਆ, ਇੱਥੋਂ ਤੱਕ ਕਿ ਇੰਜੀਨੀਅਰ ਗੁਰਜੀਤ ਸਿੰਘ ਦੀ ਭੈਣ ਦਾ ਵਿਆਹ ਸੀਗਾ, ਉਸ ਦਿਨ ਵੀ ਉੱਥੇ ਸੀ। ਮੈਂ ਉਸ ਦਿਨ ਵੀ ਨਾਰਾਜ਼ ਸੀ, ਮੇਰੇ ਵਾਂਗੂ ਹੋਰ ਵੀ ਜਿੰਨੇ ਉੱਥੇ ਪੱਸ ਕਰਦੀ ਆਏ ਸੀ ਉਹ ਗੁਰਬਖਸ਼ ਸਿੰਘ ਨਾਲ ਨਾਰਾਜ਼ ਸੀਗੇ ਜੀ। ਪਰ ਉਹ ਪਰਿਵਾਰ ਕਹਿੰਦੇ ਸੀਗੇ ਸਾਡੇ ਬੱਚੇ 20-25 ਸਾਲ ਬਾਅਦ ਘਰਾਂ ਚ ਆਉਣ ਲੱਗੇ ਆ, ਪੈਰੋਲ ਹੀ ਹੋਣ ਲੱਗੀ, ਸਾਡੇ ਲਈ ਇਹ ਬੜੀ ਵੱਡੀ ਗੱਲ ਆ। ਇਸ ਤੋਂ ਅਗਲੀ ਗੱਲ ਨਹੀਂ ਜੀ, ਇਹ ਪਿਆਰ ਵਾ, ਇਹਦਾ ਸਾਥ ਸੀ ਜੀ। ਤੇ ਇਹੀ ਗੱਲ ਕਰਕੇ ਉਹ ਉੱਥੇ ਗਿਆ। ਹੁਣ ਜਦੋਂ ਉਹ ਆਪਦੇ ਮਿਸ਼ਨ ਲਈ ਜਾਨ ਪਾਰ ਗਿਆ, ਜਾਨ ਲੇਖੇ ਲਾ ਗਿਆ, ਤਾਂ ਅੱਜ ਜਿਹੜਾ ਭਾਈਚਾਰੇ ਦਾ ਸਾਡਾ ਵੱਡਾ ਹਿੱਸਾ ਜਿਹੜਾ ਹੈ ਉਹ ਲਾਈ ਲੱਗ ਪੁਣੇ, ਕਿਉਂਕਿ ਕੁਝ ਐਂਟੀ ਪੰਥਕ ਫੋਰਸਸ ਨੇ ਜਿਹੜੀਆਂ ਟੀਰੀਅਲ ਕਰਦੀਆਂ ਨੇ, ਲਾਈ ਲੱਗ ਪੁਣੇ ਦੇ ਵਿੱਚ ਸਾਡੇ ਬੰਦੇ ਉਹਨਾਂ ਦੇ ਮਗਰ ਲੱਗ ਕੇ ਭਾਈ ਗੁਰਬਖਸ਼ ਸਿੰਘ ਦੀ ਸ਼ਾਨ ਦੇ ਖਿਲਾਫ ਗੱਲਾਂ ਕਰਦੇ ਆ ਜੀ। ਔਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ ਜਾਂ ਭਾਈ ਗੁਰਬਖਸ਼ ਸਿੰਘ ਦੀ ਜਾਨ ਜਿਵੇਂ ਗਈ ਹੈ ਉਹ ਤਾਂ ਇੱਕ ਅਲੱਗ ਗੱਲ ਆ, ਪਰ ਕੌਮ ਲਈ ਜੂਝ ਕੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਜੂਝਦੇ ਹੋਏ ਸ਼ਹੀਦ ਹੋਏ ਆ ਜਿਹੜੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਤੇ ਹੋਰ ਸਾਥੀ ਜੀ। ਕਿੰਤੂ ਪ੍ਰੰਤੂ ਤਾਂ ਕਰਨ ਵਾਲੇ ਉਹਨਾਂ ਦੇ ਬਥੇਰੇ ਨੇ। ਖਾੜਕੂ ਸਿੱਖ ਸੰਘਰਸ਼ ਦੇ ਵਿੱਚ ਭਾਈ ਅਲੋਕ ਸਿੰਘ ਬੱਬਰ ਵਰਗਿਆਂ ਦੀਆਂ ਸ਼ਹਾਦਤਾਂ ਨੇ ਜਾਂ ਭਾਈ ਦਿਲਾਵਰ ਸਿੰਘ ਵਰਗਿਆਂ ਦੀਆਂ ਸ਼ਹਾਦਤਾਂ ਨੇ, ਕਿੰਤੂ ਪ੍ਰੰਤੂ ਤਾਂ ਉਹਨਾਂ ਦੇ ਬਥੇਰੇ ਕਰਨ ਵਾਲੇ ਹੋਏ ਜੀ। ਇਹ ਜਿਹੜੀ ਇੱਕ ਗੱਲ ਚੱਲਦੀ ਆਉਂਦੀ ਆ ਸਿੱਖੀ ਲਈ ਜਾਂ ਸਿੱਖਾਂ ਦੇ ਲਈ ਜਾਂ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਜਾਨਾਂ ਵਾਰਨ ਵਾਲਿਆਂ ਦੇ ਬਾਰੇ ਉਹਨਾਂ ਦੇ ਜਿਉਂਦੇ ਜੀ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਇੱਕ ਕਿੰਤੂ ਪ੍ਰੰਤੂ ਆਉਂਦਾ ਬਿਲਕੁਲ ਐਂਟੀ ਪੰਥਕ ਫੋਰਸ ਵੱਲੋਂ ਜੀ। ਉਹ ਸਾਡਾ ਹਿੱਸਾ ਜਿਹੜਾ ਹੈਗਾ ਉਸ ਭਿੜ ਦੇ ਮਗਰ ਲੱਗ ਕੇ ਇਹੋ ਜਿਹੀਆਂ ਗੱਲਾਂ ਕਰਦਾ। ਪਰ ਜਿਨ੍ਹਾਂ ਨੂੰ ਜ਼ਿਆਦਾ ਸਮਝ ਲੱਗਦੀ ਹੈ ਕਿ ਅਸੀਂ ਬੜੇ ਸਿਆਣੇ ਆ ਜੀ, ਗੁਰਬਖਸ਼ ਸਿੰਘ ਹੋਣਾ ਨੂੰ ਜਾਂ ਗੁਰਬਖਸ਼ ਸਿੰਘ ਦੀ ਇੱਜ਼ਤ ਕਰਨ ਵਾਲੇ ਬੰਦਿਆਂ ਨੂੰ ਘੱਟ ਸਮਝ ਵਾ, ਉਹਨਾਂ ਲਈ ਮੈਦਾਨ ਖੁੱਲ੍ਹਾ। ਜਿਹੜਾ ਮਸਲਾ ਜਿਹੜਾ ਮੁੱਦਾ ਭਾਈ ਗੁਰਬਖਸ਼ ਸਿੰਘ ਨੇ ਚੱਕਿਆ ਸੀ ਉਹ ਅੱਜ ਵੀ ਜਿਉਂਦਾ। ਅੱਜ ਵੀ ਜਿਹੜਾ ਨਜ਼ਰਬੰਦਿਆਂ ਸਿੰਘਾਂ ਨਾਲ ਡਿਸਕ੍ਰਿਮੀਨੇਸ਼ਨ ਵਿਤਕਰਾ ਹੋ ਰਿਹਾ, ਉਸ ਮਸਲੇ ਤੇ ਅੱਗੇ ਵਧਣ ਤੇ ਭਾਈ ਗੁਰਬਖਸ਼ ਸਿੰਘ ਨਾਲੋਂ ਵੱਡੀ ਕੁਰਬਾਨੀ ਕਰਕੇ ਕੌਮ ਦਾ ਜਿਹੜਾ ਹੈਗਾ ਮਾਣ ਸਤਿਕਾਰ ਹਾਸਲ ਕਰਨ, ਉਹਨਾਂ ਦੇ ਸਾਹਮਣੇ ਮੈਦਾਨ ਖੁੱਲ੍ਹਾ ਹੈ ਜੀ। ਬਿਲਕੁਲ ਘੁਮਾਣ ਸਾਹਿਬ, ਇਹ ਗੱਲ ਤੁਸੀਂ ਠੀਕ ਕੀਤੀ ਹੈ ਕਿ ਜਿਹੜਾ ਇਸ਼ੂ ਹੈਗਾ ਬੰਦੀ ਸਿੱਖਾਂ ਦੀ ਰਿਹਾਈ ਦਾ ਉਹ ਅੱਜ ਵੀ ਜਿਉਂਦਾ ਤਿਉਂ ਬਰਕਰਾਰ ਹੈ, ਤੇ ਜਿਹੜਾ ਇਸ਼ੂ ਹੈਗਾ ਉਹਦੇ ਤੇ ਫੋਕਸ ਹੋਣਾ ਚਾਹੀਦਾ ਹੈ ਰੈਦਰ ਦੈਨ ਜਿਹੜਾ ਪਰਸਨੈਲਿਟੀ ਦੇ ਉੱਪਰ ਕਿੰਤੂ ਪ੍ਰੰਤੂ ਕਰਕੇ ਜਿਹੜਾ ਇਸ਼ੂ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਤੋਂ ਕਿਤੇ ਨਾ ਕਿਤੇ ਬਚਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕੌਮ ਨੂੰ ਇਸ ਵਕਤ। ਸੋ ਘੁਮਾਣ ਸਾਹਿਬ, ਜੇ ਅਗਲੇ ਸਟੈਪ ਵੱਲ ਵਧਣਾ ਹੋਵੇ ਇਹ ਸਾਰੇ ਦੇ ਵਿੱਚ, ਜਿਵੇਂ ਦਾ ਰੋਲ ਮੀਡੀਆ ਦਾ ਰਿਹਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ, ਖਾਸ ਤੌਰ ਤੇ ਜਿਵੇਂ ਅਖਬਾਰਾਂ ਦੇ ਵਿੱਚ ਜਾਂ ਓਵਰਆਲ ਗੁਰਬਖਸ਼ ਸਿੰਘ ਦੇ ਜਿਹੜੀ ਇਹ ਗੱਲ ਹੈਗੀ ਉਹਨੂੰ ਇਸ਼ੂ ਤੋਂ ਜਮੀ ਪਾਸੇ ਲਿਜਾਂਦਿਆਂ ਕਿਤੇ ਨਾ ਕਿਤੇ ਸੁਸਾਈਡ ਜਿਹੜਾ ਹੈਗਾ ਉਹਨੂੰ ਗਰਦਾਨਣ ਦੀ ਕੋਸ਼ਿਸ਼ ਹੈ, ਉਹ ਡਾਇਰੈਕਟਲੀ ਕੋਸ਼ਿਸ਼ ਵੀ ਨਾ ਕਹੀ ਜਾਵੇ, ਕਿਹਾ ਗਿਆ ਕਿ ਜਿਹੜਾ ਗੁਰਬਖਸ਼ ਸਿੰਘ ਨੇ ਉਹ ਸੁਸਾਈਡ ਕੀਤਾ ਤੇ ਇਸ਼ੂ ਨੂੰ ਬਿਲਕੁਲ ਜਿਹੜਾ ਹੈਗਾ ਉਹ ਦਰਕਿਨਾਰ ਕੀਤਾ ਗਿਆ। ਮੀਡੀਆ ਦਾ ਜਿਹੜਾ ਰੋਲ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਦੇ ਵਿੱਚ? ਦੇਖੋ, ਇਸ ਟਾਈਮ ਇਕੱਲੇ ਇਸ ਇਸ਼ੂ ਬਾਰੇ ਕੀਮਤ ਨਾ ਰਹਿ ਕੇ ਜੇ ਆਪਾਂ ਆਲ ਓਵਰ ਹੀ ਦੇਖਿਆ ਜਾਵੇ, ਕੈਨੇਡਾ ਦੇ ਵਿੱਚ ਵੀ ਏਦਾਂ ਹੀ ਇੱਕ ਜਿਹੜਾ ਚੱਲ ਰਿਹਾ ਹੈਗਾ ਮੀਡੀਆ ਦਾ ਰੋਲ ਵੀ ਸਿੱਖ ਭਾਵਨਾਵਾਂ ਦੇ ਉਲਟ ਮਾਹੌਲ ਸਿਰਜਣ ਦਾ ਯਤਨ ਕੀਤਾ ਜਾ ਰਿਹਾ। ਏਦਾਂ ਹੀ ਸਾਰੇ ਸੰਸਾਰ ਵਿੱਚ ਹੋ ਰਿਹਾ। ਇਸ ਮਸਲੇ ਉੱਤੇ ਤਾਂ ਕਿ ਹਰੇਕ ਮਸਲੇ ਉੱਤੇ ਮੀਡੀਆ ਦੇ ਵਿੱਚ ਮੀਡੀਆ ਦੇ ਰਾਹੀਂ ਇੱਕ ਐਂਟੀ ਸਿੱਖ ਮਾਹੌਲ, ਸਿੱਖ ਵਿਰੋਧੀ ਮਾਹੌਲ ਸਿਰਜਣ ਦੇ ਜਿਹੜੇ ਯਤਨ ਆ ਉਹ ਹੁੰਦੇ ਨੇ। ਔਰ ਸਿੱਖ ਮੀਡੀਆ ਜਿਹੜਾ ਹੈ ਉਹ ਆਪਦੇ ਇਸ ਜ਼ਿੰਮੇਵਾਰੀ ਪੂਰੀ ਨਿਭਾ ਰਿਹਾ। ਸੋ ਆਪਾਂ ਵੀ ਸਾਰੇ ਲੱਗੇ ਹੋਏ ਆ ਸੱਚੀ ਗੱਲ ਸਾਹਮਣੇ ਲਿਆਉਣ ਦੀ। ਸੋ ਅਸੀਂ ਆਪਦੇ ਭਾਈਚਾਰੇ ਨੂੰ ਇਸ ਗੱਲ ਲਈ ਮਤਲਬ ਦੱਸਣਾ ਚਾਹੁੰਦੇ ਆ ਔਰ ਦੱਸ ਵੀ ਰਹੇ ਆ ਜ਼ੋਰ ਸ਼ੋਰ ਦੇ ਨਾਲ ਕਿ ਜਦੋਂ ਆ ਗੁਰਬਖਸ਼ ਸਿੰਘ ਦੀ ਮਤਲਬ ਜਾਨ ਗਈ ਆ, ਸ਼ਹਾਦਤ ਹੋਈ ਆ, ਕੁਰਬਾਨੀ ਉਹਨੇ ਦਿੱਤੀ ਆ,
ਉਸ ਤੋਂ ਬਾਅਦ ਵਿੱਚ ਹਜ਼ਾਰਾਂ ਹੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਦੇਖ ਰਹੇ ਹਾਂ ਜਿੱਥੇ ਲੋਕ ਸੌਰੀ ਫੀਲ ਕਰ ਰਹੇ ਨੇ, ਮਾਫੀ ਮੰਗ ਰਹੇ ਨੇ ਕਿ ਯਾਰ ਮੈਨੂੰ ਨਹੀਂ ਸੀ ਪਤਾ ਕਿ ਉਹ ਬੰਦਾ ਵਾਕਿਆ ਹੀ ਤੋੜ ਨਿਭਾ ਜਾਊਗਾ ਜੀ। ਜਦੋਂ ਉਹ ਨਿਭ ਗਿਆ ਉਸ ਤੋਂ ਬਾਅਦ ਵਿੱਚ ਹੁਣ ਭਾਈ ਸੂਰਤ ਸਿੰਘ ਬੈਠੇ ਆ ਉਸੇ ਮਸਲੇ ਲਈ ਜੀ। ਮੈਂ ਇਹ ਗੱਲ ਬੜੇ ਦ੍ਰਿੜ ਰੱਖਦੇ ਨਾਲ ਕਹਿਣੀ ਚਾਹੁੰਦਾ ਕਿ ਕੱਲ ਨੂੰ ਫੇਰ ਇਹ ਨਾ ਹੋਵੇ ਕਿ ਅਸੀਂ ਭਾਈ ਗੁਰਬਖਸ਼ ਸਿੰਘ ਵਾਂਗੂ ਫੇਰ ਮਾਫੀਆਂ ਮੰਗਦੇ ਫਿਰੀਏ ਕਿ ਸਾਨੂੰ ਨਹੀਂ ਸੀ ਪਤਾ ਇਹ ਤੋੜ ਨਿਭਾ ਜਾਊਗਾ। ਤੇ ਬਾਪੂ ਸੂਰਤ ਸਿੰਘ ਖਾਲਸਾ ਜਿਹੜਾ ਹੈ ਉਹ ਇਸ ਤਰ੍ਹਾਂ ਬੈਠਾ ਜਿੰਨਾ ਲੋਕਾਂ ਦੇ ਉੱਤੇ ਮੀਡੀਆ ਦਾ ਅਸਰ ਹੋਇਆ ਹੈ, ਜਿਹੜੇ ਆ ਗਲਤ ਅਫਵਾਹਾਂ ਫੈਲਾ ਕੇ ਉਹਨੂੰ ਖੁਦਕੁਸ਼ੀ ਕਰਾਰ ਦੇ ਰਹੇ ਨੇ, ਉਹ ਫਿਰ ਹੁਣ ਆ ਕੇ ਜ਼ਿੰਮੇਵਾਰੀ ਨਿਭਾਉਣ ਆ ਕੇ ਨਾਲ ਖੜਨ ਬਾਪੂ ਸੂਰਤ ਸਿੰਘ ਖਾਲਸਾ ਦੇ, ਉਹਨੂੰ ਗਾਈਡ ਕਰਨ, ਉਹਦੇ ਨਾਲ ਖੜਨ, ਉਸ ਮੋਰਚੇ ਦੇ ਵਿੱਚ ਉਹਨੂੰ ਖੁਦਕੁਸ਼ੀ ਨਾ ਬਣਨ ਦੇਣ, ਕਿਉਂਕਿ ਫਿਰ ਵੀ ਉਦੋਂ ਵੀ ਇਸੇ ਮੀਡੀਆ ਨੇ ਕਹਿਣਾ ਕਿ ਖੁਦਕੁਸ਼ੀ ਜੀ। ਤਾਂ ਮੀਡੀਆ ਤੋਂ ਬਚੋ। ਇਹ ਜਿਹੜਾ ਗਲਤ ਅਫਵਾਹ ਫੈਲਾ ਕੇ ਮੀਡੀਆ ਤੁਹਾਨੂੰ ਦੱਸ ਰਿਹਾ ਕਿ ਉਹ ਤੁਹਾਡਾ ਦੋਸਤ ਆ, ਉਹ ਤੁਹਾਡਾ ਦੁਸ਼ਮਣ ਆ, ਮੀਡੀਆ ਤੁਹਾਨੂੰ ਦੱਸ ਰਿਹਾ ਹੈਗਾ ਕਿ ਸਿੱਖਾਂ ਨੇ ਕੀ ਸੋਚਣਾ, ਸਿੱਖਾਂ ਨੇ ਫੈਸਲੇ ਸਿੱਖੀ ਨਜ਼ਰੀਏ ਤੋਂ ਕਰਨੇ ਆ ਤੇ ਸਿੱਖ ਹਿੱਤਾਂ ਲਈ ਲੜਨ ਵਾਲਾ ਬੰਦਾ। ਮੈਂ ਫਿਰ ਮੋਟੇ ਤੌਰ ਤੇ ਗੱਲ ਕਹਿਣੀ ਚਾਹੁੰਦਾ 1947 ਤੋਂ ਲੈ ਕੇ ਹੁਣ ਤੱਕ ਜਾਂ ਖਾਸ ਤੌਰ ਤੇ 1978 ਦੇ ਸਾਕੇ ਤੋਂ ਬਾਅਦ ਜਿਹੜਾ ਵੀ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਨ ਲਈ, ਸਿੱਖ ਹਿੱਤਾਂ ਦੀ ਰਾਖੀ ਲਈ ਲੜਿਆ, ਜੂਝਿਆ, ਉਹਦੇ ਖਿਲਾਫ ਭਾਰਤੀ ਮੀਡੀਆ ਨੇ, ਖਾਸ ਤੌਰ ਤੇ ਇੱਕ ਖਾਲਸਾ ਦੇ ਮੀਡੀਆ ਨੇ ਲੋਕ ਮਨਾਂ ਦੇ ਵਿੱਚ ਗਲਤ ਭਾਵਨਾਵਾਂ ਆਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਤੇ ਉਵੇਂ ਹੀ ਇਸ ਮਸਲੇ ਉੱਤੇ ਹੋ ਰਿਹਾ। ਉਸ ਮੀਡੀਆ ਤੋਂ ਬਚੋ, ਸਿੱਖੋ, ਸਿੱਖੀ ਦੇ ਲਈ ਲੜਨ ਵਾਲੇ ਬੰਦਿਆਂ ਦਾ ਸਾਥ ਦਿਓ। ਉਹਨਾਂ ਦੇ ਕੰਮਕਾਰ ਦੇ ਨਾਲ ਉਹਨਾਂ ਦੇ ਕਈ ਔਗਣ, ਕਈ ਕਮਜ਼ੋਰੀਆਂ, ਕਈ ਘਾਟਾ ਹੋਣ ਦੇ ਬਾਵਜੂਦ ਉਹ ਬੰਦੇ ਤੁਹਾਡੇ ਨੇ, ਉਹਨਾਂ ਨੂੰ ਤੁਹਾਡੀ ਲੋੜ ਆ, ਉਹਨਾਂ ਦੇ ਉਹ ਕੌਮ ਲਈ ਜਾਨ ਦੇਗੀ। ਇਸ ਤੋਂ ਅੱਗੇ ਕੀ ਹੋ ਜੇ ਜੀ। ਕਮਾਂਡ ਸਾਹਿਬ, ਜਿਵੇਂ ਅਸੀਂ ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਪਹਿਲੀ ਇਹਨਾਂ ਨੇ ਭੁੱਖ ਹੜਤਾਲ ਰੱਖੀ ਸੀ ਉਦੋਂ ਦਾ ਵਰਤਾਰਾ ਦੇਖਦੇ ਹਾਂ ਤਾਂ ਜਿਹੜੇ ਸਰਕਾਰੀ ਜਥੇਦਾਰ ਹੈਗੇ ਆ ਗਿਆਨੀ ਗੁਰਬਚਨ ਸਿੰਘ ਵੱਲੋਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜਾ ਇਹ ਇਸ਼ੂ ਹੈ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਉਹ ਜਿਹੜੀ ਭੁੱਖ ਹੜਤਾਲ ਸੀ ਉਹ ਤੁੜਵਾਈ ਸੀ। ਸੈਕੰਡ ਟਾਈਮ ਮਨਜੀਤ ਸਿੰਘ ਜੀਕੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦਾ ਵੀ ਇੱਦਾਂ ਦਾ ਜਿਹੜਾ ਕਿਰਦਾਰ ਹੈਗਾ ਉਹ ਸਾਹਮਣੇ ਆਇਆ ਸੀ। ਸੋ ਓਵਰਆਲ ਜਦੋਂ ਅਸੀਂ ਇਹ ਸਾਰੇ ਪੀਰੀਅਡ ਦੇ ਵਿੱਚ ਅਕਾਲੀ ਲੀਡਰਸ ਦਾ ਤੇ ਖਾਸ ਤੌਰ ਤੇ ਜਿਹੜੇ ਸਰਕਾਰੀ ਜਥੇਦਾਰ ਹੈਗੇ ਆ ਜਾਂ ਬਾਕੀ ਤਖਤਾਂ ਦੇ ਜਿਹੜੇ ਜਥੇਦਾਰ ਥਾਪੇ ਹੋਏ ਆ, ਜਿਹੜੇ ਗਿਆਨੀ ਗੁਰਬਚਨ ਸਿੰਘ ਹੋਣ, ਤੇ ਇਹਨਾਂ ਦਾ ਜਿਹੜਾ ਰੋਲ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਨਹੀਂ ਸੀ ਇਹਨਾਂ ਨੂੰ ਚਾਹੀਦਾ ਵੀ ਇਹ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਜਾਂ ਕੌਮ ਦੇ ਅੱਗੇ ਪ੍ਰਣ ਕੀਤਾ ਕਿ ਅਸੀਂ ਇਸ ਇਸ਼ੂ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਇਹਨੂੰ ਅਸੀਂ ਇੱਕ ਅੰਜਾਮ ਤੱਕ ਪਹੁੰਚਾਵਾਂਗੇ, ਉਹ ਪਿਛਲੇ ਸਾਰੇ ਇਹਨਾਂ ਸਾਲਾਂ ਦੇ ਵਿੱਚ ਬਿਲਕੁਲ ਬੁਰੀ ਤਰ੍ਹਾਂ ਨਾਕਾਮਯਾਬ ਹੋਏ ਆ? ਦੇਖੋ, ਸਭ ਤੋਂ ਪਹਿਲਾ ਨੰਬਰ ਇੱਕ ਨੰਬਰ ਪੁਆਇੰਟ ਦੇ ਉੱਤੇ ਆਪਾਂ ਇਹ ਮੰਨੀਏ ਕਿ ਜਦੋਂ ਤੱਕ ਭਾਈ ਗੁਰਬਖਸ਼ ਸਿੰਘ ਦੀ ਜਿਹੜਾ ਉਹਦੀ ਜਾਨ ਨਹੀਂ ਚਲੇਗੀ, ਉਹਦੇ ਆਖਰੀ ਸਵਾਸ ਤੱਕ ਸਿੱਖ ਜਗਤ ਦੇ ਬਹੁਤ ਵੱਡੇ ਹਿੱਸੇ ਨੂੰ ਉਹਦੇ ਵਿੱਚ ਭਰੋਸਾ ਨਹੀਂ ਸੀ ਰਿਹਾ, ਉਹਦੇ 'ਚ ਯਕੀਨ ਨਹੀਂ ਸੀ ਰਿਹਾ। ਇਹ ਗੱਲ ਅਸੀਂ ਮੰਨ ਲਈ। ਦੂਜਾ ਨਾਲ ਹੀ ਜੁੜਵਾ ਪੁਆਇੰਟ ਆ, ਇਹ ਪਹਿਲੇ ਪੁਆਇੰਟ ਦੇ ਨਾਲ ਹੀ ਬਿਲਕੁਲ ਜੁੜਿਆ ਹੈ ਨੁਕਤਾ ਜੀ, ਕਿ ਇਹ ਭਰੋਸੇਯੋਗਤਾ ਉਹ ਸੰਗਤ ਜਿਹੜੀ ਗੁਰਦੁਆਰਾ ਅੰਬ ਸਾਹਿਬ ਵਿੱਚ ਬੈਠੇ ਹੋਏ ਗੁਰਬਖਸ਼ ਸਿੰਘ ਦੇ ਉੱਤੇ ਡੁੱਲਦੀ ਸੀ, ਉਹਦੇ ਹੱਥ 'ਚ ਭੁਗਤਦੀ ਸੀ, ਉਹਦੀ ਹਮਾਇਤ ਵਿੱਚ ਬੁਰੀ ਤਰ੍ਹਾਂ ਡਟ ਗਿਆ ਸਾਰਾ ਸਿੱਖ ਜਗਤ ਜੀ। ਉਹੀ ਸਿੱਖ ਜਗਤ ਜੇ ਅੱਜ ਬੁਰੀ ਤਰ੍ਹਾਂ ਗੁਰਬਖਸ਼ ਸਿੰਘ ਦੇ ਖਿਲਾਫ ਸੀ, ਉਹਦੇ 'ਚ ਭਰੋਸਾ ਨਹੀਂ ਸੀ ਕਰਦਾ, ਉਹਦੇ ਸੰਗਤ ਅਤੇ ਗੁਰਬਖਸ਼ ਸਿੰਘ ਦੇ ਵਿਚਾਲੇ ਇਹ ਭਰੋਸੇਯੋਗਤਾ ਜਿਹੜੀ ਟੁੱਟੀ ਆ, ਖਤਮ ਕੀਤੀ ਆ, ਉਹਦੇ ਦੋਸ਼ੀ ਕੌਣ ਨੇ? ਉਹਦੇ ਦੋਸ਼ੀ ਨੇ ਪ੍ਰਕਾਸ਼ ਸਿੰਘ ਬਾਦਲ ਵਾਲਾ ਸਾਰਾ ਬਾਦਲ ਦਲ, ਨੰਬਰ 2 ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਮਨਜੀਤ ਸਿੰਘ ਜੀਕੇ ਹੋਣੀ, ਨੰਬਰ 3 ਦੇ ਉੱਤੇ ਇਹ ਜਿਹੜੇ ਜਥੇਦਾਰ ਸਾਹਿਬਾਨ ਨੇ ਜਿਨ੍ਹਾਂ ਨੂੰ ਆਪਾਂ ਸਰਕਾਰੀ ਜਥੇਦਾਰ ਕਿਹਾ, ਸਰਕਾਰ ਦੇ ਥਾਪੇ ਹੋਏ ਜੀ। ਔਰ ਇਹਨਾਂ ਬੰਦਿਆਂ ਨੇ ਉਹ ਪੂਰਾ ਮਾਹੌਲ ਬਣਾਇਆ ਜਿਹਦੇ ਨਾਲ ਉਸ ਗੁਰਸਿੱਖ ਨੂੰ ਇਹ ਲੱਗਿਆ ਕਿ ਸ਼ਾਇਦ ਜਿਹੜਾ ਪੈਰੋਲ ਤੇ ਬੰਦੇ ਆ ਗਏ ਨੇ, ਹੁਣ ਇਸ ਤੋਂ ਅੱਗੇ ਪੱਕੀਆਂ ਰਿਹਾਈਆਂ ਦਾ ਮੋਰਚਾ ਹੁਣ ਇਹਨਾਂ ਨੇ ਸਾਂਭ ਲੈਣਾ ਹੈਗਾ। ਵੱਡੀਆਂ ਪੋਸਟਾਂ, ਵੱਡੇ ਨਾਂ ਤੇ ਬੜਾ ਉਹਨਾਂ ਨੂੰ, ਕਿਉਂਕਿ ਹੁਣ ਅਕਾਲ ਤਖਤ ਦੇ ਜਥੇਦਾਰ ਦੀ ਪੋਸਟ ਤੇ ਬੈਠਾ ਹੋਵੇ ਬੰਦਾ, ਉਹਦੇ ਯਕੀਨ ਗੁਰਬਖਸ਼ ਸਿੰਘ ਕਿਉਂ ਨਹੀਂ ਕਰੂਗਾ ਜੀ? ਉਹਨੇ ਕਰ ਲਿਆ। ਹੁਣ ਉਸ ਯਕੀਨ ਨੂੰ ਤੋੜਨ ਵਾਲੇ ਬੰਦੇ, ਚਾਹੇ ਉਹ ਮਨਜੀਤ ਸਿੰਘ ਜੀਕੇ ਹੋਣੀ ਹੈ, ਚਾਹੇ ਬਾਦਲ ਦਲ ਵਾਲੇ ਨੇ, ਚਾਹੇ ਇਹ ਨੇ, ਇਹ ਸੰਗਤ ਦੇ ਕਟਹਿਰੇ 'ਚ ਖੜੇ ਆ। ਇਹਨਾਂ ਲੋਕਾਂ ਨੇ ਹੀ ਸੰਗਤ ਤੇ ਗੁਰਬਖਸ਼ ਸਿੰਘ ਦੇ ਵਿਚਾਲੇ ਜਿਹੜੀ ਦੂਰੀ ਆ, ਜਿਹੜਾ ਪਾੜਾ ਵਾ, ਜਿਹੜਾ ਵਿੱਥ ਵਧੀ ਹੋਈ ਆ, ਇਹਨਾਂ ਬੰਦਿਆਂ ਨੇ ਪੈਦਾ ਕੀਤੀ ਆ। ਅੱਜ ਇਹਨਾਂ ਨੂੰ ਆਪਦੀ ਜਾਨ ਦੇ ਕੇ ਇਹਨਾਂ ਦੇ ਸਿਰ ਦੇ ਉੱਤੇ ਇੱਕ ਬੜੀ ਵੱਡੀ ਗੱਲ ਚੜ ਗਿਆ।
ਉਹ ਸਾਡਾ ਭਰਾ, ਤੇ ਹੁਣ ਇਹਨਾਂ ਦੀ ਜ਼ਮੀਰ ਇਹਨਾਂ ਨੂੰ ਲਾਹਣਤਾਂ ਪਾਓ ਤੇ ਇਹ ਪੰਥ ਦੇ ਦੋਸ਼ੀ ਨੇ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣਨ, ਜੇ ਜ਼ਮੀਰ ਜਿਉਂਦੀ ਹੈ ਇਹ ਮੈਦਾਨ ਦੇ ਵਿੱਚ ਆਉਣ ਤੇ ਉਸ ਮੋਰਚੇ ਦੇ ਵਿੱਚ ਜਿਹੜਾ ਪਹਿਲੋਂ ਭਾਈ ਸੂਰਤ ਸਿੰਘ ਖਾਲਸਾ ਰਾਹੀਂ ਪਹਿਲੋਂ ਵੀ ਚੱਲ ਰਿਹਾ ਜਾਂ ਕੋਈ ਹੋਰ ਢੰਗ ਤਰੀਕੇ ਆਪਦੇ ਵਰਤਣ ਤੇ ਜਿਹੜਾ ਤੇ ਨਜ਼ਰਬੰਦ ਸਿੱਖਾਂ ਦਾ ਜਿਹੜਾ ਮੁੱਦਾ ਸੀ ਉਹਨੂੰ ਸਿਰੇ ਚੜਾਉਣ। ਜੀ ਬਿਲਕੁਲ। ਅੱਜ ਜਿਹੜਾ ਬਿਆਨ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤਾ ਗਿਆ, ਮੀਡੀਆ ਦੇ ਵਿੱਚ ਵੀ ਆਇਆ, ਉਹਨਾਂ ਨੇ ਜੋ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਡਾਇਰੈਕਟਲੀ ਤੌਰ ਤੇ ਕਿਹਾ ਵੀ ਜਿਹੜਾ ਗੁਰਬਖਸ਼ ਸਿੰਘ ਦਾ ਐਕਟ ਹੈਗਾ ਇਹਨੂੰ ਅਸੀਂ ਐਂਡੋਰਸ ਨਹੀਂ ਕਰਦੇ, ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਸੋ ਇਹ ਜਿਹੜੀ ਲਾਈਨ ਹੈ ਮਤਲਬ ਸਿੱਖ ਸਿਆਸੀ ਕੈਦੀਆਂ ਦੇ ਇਸ਼ੂ ਦੇ ਉੱਪਰ ਬਿਲਕੁਲ ਇਹ ਕਹਿ ਲਓ ਵੀ ਉਹਨਾਂ ਦੀ ਪਰਸਨੈਲਿਟੀ ਦੇ ਨਾਲ ਕਿਸੇ ਦਾ ਕਲੈਸ਼ ਹੋਵੇ, ਗੱਲ ਸਮਝ ਆਉਂਦੀ ਹੈ, ਪਰ ਤੁਸੀਂ ਉਸ ਦੇ ਉੱਪਰ ਜਾ ਕੇ ਜਿਹੜਾ ਜਥੇਦਾਰ ਹੈਗਾ ਗਿਆਨੀ ਗੁਰਬਚਨ ਸਿੰਘ ਸਰਕਾਰੀ ਜਥੇਦਾਰ, ਉਹ ਇਹ ਕਹਿ ਰਹੇ ਆ ਵੀ ਅਸੀਂ ਇਸ ਐਕਟ ਦੇ ਨਾਲ ਸਹਿਮਤ ਨਹੀਂ ਹੈਗੇ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਬਿਲਕੁਲ ਪੰਥ ਵਿਰੋਧੀ ਲਾਈਨ ਨਹੀਂ ਹੈਗੀ ਜਾਂ ਇਹਨਾਂ ਦਾ ਜਿਹੜਾ ਬਿਆਨ ਹੈ ਗਿਆਨੀ ਗੁਰਬਚਨ ਸਿੰਘ ਦਾ ਇਹ ਪੰਥ ਵਿਰੋਧੀ ਨਹੀਂ ਹੈਗਾ? ਦੇਖੋ, ਆਪਾਂ ਇਸ ਟਾਈਮ ਜਿਹੋ ਜਿਹੀ ਸਥਿਤੀ ਵਿੱਚ ਨਾ ਪੰਥ ਨੇ ਕਦੇ ਕੋਈ ਕਸਰ ਨਹੀਂ ਛੱਡੀ ਤਖਤ ਸਾਹਿਬਾਨ ਦੇ ਉੱਤੇ ਬੈਠਣ ਵਾਲੇ ਸੇਵਾਦਾਰਾਂ ਦਾ ਸਾਥ ਸਹਿਯੋਗ ਦੇਣ ਚ, ਉਹਦੇ ਯਕੀਨ ਕਰਨ ਵਿੱਚ ਜੀ। ਪਰ ਇਹਨਾਂ ਬੰਦਿਆਂ ਨੇ ਕਦੇ ਕੋਈ ਕਸਰ ਨਹੀਂ ਛੱਡੀ ਜਿਹਦੇ ਨਾਲ ਲੋਕਾਂ ਦਾ ਇਸ ਅਹਿਮ ਇਹੋ ਜਿਹੇ ਹੋਰ ਅਹਿਮ ਜਿਹੜੇ ਅਹੁਦੇ ਨੇ ਜਥੇਦਾਰ ਸਾਹਿਬਾਨ ਵਰਗੇ ਅਹੁਦੇ, ਤਖਤਾਂ ਦੇ ਜਥੇਦਾਰ ਸਾਹਿਬਾਨ, ਵੀ ਉਹਨਾਂ ਦਾ ਮਾਣ ਸਤਿਕਾਰ ਘਟੇ। ਜੇ ਹੁਣ ਸਿੱਖ ਜਗਤ, ਸਿੱਖ ਜਜ਼ਬਾਤ ਇਹਨਾਂ ਦੇ ਖਿਲਾਫ ਬੋਲਦੇ ਆ, ਇਹਨਾਂ ਦੀਆਂ ਕਤਾਈਆਂ ਕਰਕੇ ਉਦੋਂ ਇਹ ਲੈ ਆਉਂਦੇ ਇਹਨੇ ਗੱਲ ਕਿ ਲਓ ਜੀ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਤਖਤ ਦੀ ਤੋਹੀਨ ਕਰਤੀ ਜੀ, ਜਥੇਦਾਰ ਸਾਹਿਬਾਨ ਦੇ ਪਦ ਪਦਵੀ ਦਾ ਸਤਿਕਾਰ ਨਹੀਂ ਰੱਖਿਆ। ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਬਾਦਲ ਦਲ ਦੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਉਸ ਡੇਰੇ ਸਰਸੇ ਦੀ ਤੇ ਹੋਰ ਹਰ ਪੰਥ ਦੋਖੀ ਦੀ ਡੇਗੇ ਨਾਲ ਢੰਗ ਨਾਲ ਹਮਾਇਤ ਕੀਤੀ ਆ। ਇਹ ਉਹੀ ਬੰਦੇ ਨੇ ਜਿਹੜੇ ਸਿੱਖ ਹਿੱਤਾਂ ਦੇ ਖਿਲਾਫ ਹਰ ਵੇਲੇ ਕਿਸੇ ਨਾ ਕਿਸੇ ਰੂਪ ਚ ਭੁਗਤਦੇ ਨੇ ਤੇ ਇਸ ਵਾਰ ਵੀ ਇਹਨਾਂ ਨੇ ਉਹੀ ਕੰਮ ਕਰਨਾ। ਪਰ ਮੈਂ ਫਿਰ ਇਹ ਕਹਿਣਾ ਕਿ ਜਿਹੜਾ ਸਮਾਂ ਇਤਿਹਾਸ ਆ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੁੰਦਾ। ਇਤਿਹਾਸ ਨੇ ਨਿਸ਼ਚਿਤ ਕਰ ਜਾਣਾ ਹੈਗਾ ਕਿ ਜਥੇਦਾਰ ਗੁਰਬਚਨ ਸਿੰਘ ਨੇ ਆਪਦੇ ਟਾਈਮ ਪੀਰੀਅਡ ਵਿੱਚ ਇਸ ਸੀਟ ਤੇ ਬੈਠ ਕੇ ਕੌਮ ਦੇ ਲਈ ਕੀ ਕੀਤਾ ਸੀ ਤੇ ਕਿਵੇਂ ਕੀਤਾ ਸੀ। ਜੀ ਬਿਲਕੁਲ। ਘੁਮਾਣ ਸਾਹਿਬ, ਜੇ ਹੁਣ ਗੱਲ ਅਸੀਂ ਇਸ਼ੂ ਦੇ ਵੱਲ ਲੈ ਕੇ ਆਈਏ, ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜਾ ਇਹ ਸਾਰਾ ਇਸ਼ੂ ਹੈਗਾ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ, ਉਹਦੇ ਤੋਂ ਪਾਸੇ ਹਟ ਕੇ ਜਿਹੜੀਆਂ ਹੁਣ ਸਟੋਰੀਜ਼ ਆ ਰਹੀਆਂ ਨੇ ਜਾਂ ਜਿਹੜੀ ਡਿਬੇਟ ਹੈਗੀ ਆ ਉਹਦਾ ਮੂੰਹ ਕਿਸੇ ਹੋਰ ਪਾਸੇ ਵੱਲ ਨੂੰ ਲੈ ਕੇ ਜਾਇਆ ਜਾ ਰਿਹਾ। ਸੋ ਇਹਨੂੰ ਇਸ਼ੂ ਕੇਂਦਰਿਤ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਕੌਮ ਨੂੰ ਕੀ ਕਰਨ ਦੀ ਲੋੜ ਹੈ ਤਾਂ ਕਿ ਜਿਹੜਾ ਧਿਆਨ ਹੈਗਾ ਉਹ ਗੁਰਬਖਸ਼ ਸਿੰਘ ਕਿਵੇਂ ਉਹਨਾਂ ਦੀ ਸ਼ਹਾਦਤ ਹੋਈ ਹੈ, ਉਹਨਾਂ ਦੇ ਨਾਲ ਕੌਣ ਸਹਿਮਤ ਸੀ ਕੌਣ ਨਹੀਂ ਸੀ ਸਹਿਮਤ, ਉਹਦੇ ਤੋਂ ਹਟ ਕੇ ਜਿਹੜਾ ਹੈਗਾ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਵੱਲ ਆਵੇ, ਇਹਦੇ ਤੇ ਕੌਮ ਜਿਹੜੀ ਹੈਗੀ ਹੈ ਉਹ ਆਪਣਾ ਧਿਆਨ ਕੇਂਦਰਿਤ ਕਰੇ ਤੇ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ ਕੀ ਕੀਤਾ ਜਾ ਸਕਦਾ ਹੈ? ਸੋ ਇਹ ਹੈ ਉਹ ਮੁੱਖ ਨੁਕਤਾ ਜਿਹਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਹੁਣ ਰਾਤ ਹਨੇਰੇ ਤੱਕ, ਮੈਂ ਹੁਣ ਵੀ ਸਵੇਰੇ ਉੱਥੇ ਗੱਲ ਕਰਕੇ ਹਟਿਆ, ਰਾਤ ਹਨੇਰੇ ਤੱਕ FIR ਦਾ ਮਸਲਾ ਬਣਿਆ ਹੋਇਆ ਸੀ ਕਿ ਉੱਥੇ ਬੈਠੇ ਹੋਏ ਜਿਹੜੇ ਧਰਨੇ ਤੇ ਬੈਠੇ ਆਪਣੇ ਭਾਈ ਸੰਗਤ, ਉਹ ਕਹਿੰਦੇ ਆ ਕਿ ਬਾਈ ਨੇਮ ਉਹਨਾਂ ਦੋਸ਼ੀਆਂ ਦੇ ਖਿਲਾਫ FIR ਹੋਵੇ ਜਿਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਇਹ ਜਾਨ ਲੈਣ ਵਾਲੇ ਹਾਲਾਤ ਬਣਾਏ ਜੀ। ਤੇ ਉੱਥੇ ਉਹ ਕਹਿੰਦੇ ਅਸੀਂ ਬਾਈ ਨੇਮ ਨਹੀਂ FIR ਕਰਦੇ ਤੇ ਇਸ ਗੱਲ ਦੇ ਉੱਤੇ ਰਾਤ ਹਨੇਰੇ ਤੱਕ ਉਹਦੀ ਜਿਹੜੀ ਡੈਡ ਬੋਡੀ ਆ, ਮ੍ਰਿਤਕ ਦੇਹ ਆ ਜਿਹੜੀ ਗੁਰਬਖਸ਼ ਸਿੰਘ ਦੀ, ਉਹ ਰਾਤ ਉੱਥੇ ਲੈ ਜਾਂਦੀ ਆ। ਹੁਣ ਉੱਥੇ ਇਹ ਗੱਲ ਅਜੇ ਹੁਣ ਤੱਕ ਵੀ ਨਿਸ਼ਚਿਤ ਨਹੀਂ ਹੋਈ ਕਿ ਉਹਦਾ ਸੰਸਕਾਰ ਕਦੋਂ ਹੋਣਾ ਤੇ ਫਿਰ ਜਿਹੜੀ ਅਗਲੀ ਭੋਗ ਦੀ ਗੱਲ ਆ ਉਹਦੇ ਬਾਰੇ ਵੀ ਆ ਕਿ ਜਿਸ ਦਿਨ ਉਹਦਾ ਅੰਤਮ ਅਰਦਾਸ ਹੋਣੀ ਆ, ਵੱਡਾ ਸਮਾਗਮ ਹੋਣਾ ਜੀ। ਸੋ ਸਾਰੇ ਜਿਹੜੇ ਆਪਾਂ ਬਾਹਰ ਬੈਠੇ ਆ, ਦੂਰ ਨੇੜੇ ਬੈਠੇ ਆ, ਜਿਹੜੇ ਜਾ ਸਕਦੇ ਆ ਨਹੀਂ ਜਾ ਸਕਦੇ, ਉਹਨਾਂ ਦੀ ਤਾਂ ਆਪਦੀ ਥਾਂ ਦੇ ਉੱਤੇ ਆਪਦੇ ਜਜ਼ਬਾਤ ਨੇ ਜੀ। ਪਰ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਬੈਠੇ ਆ, ਜਿਨ੍ਹਾਂ ਨੂੰ ਲੱਗਦਾ ਵੀ ਕਿ ਗੁਰਬਖਸ਼ ਸਿੰਘ ਹੀ ਸਾਡੀ ਗੱਲ ਕਰਦਾ, ਕਿਉਂਕਿ ਆਪਾਂ ਇਹ ਗੱਲ ਤਾਂ ਮੰਨ ਲਈ ਆ ਨਾ ਕਿ ਹੋਰ ਤਾਂ ਕੋਈ ਆ ਨਹੀਂ ਰਿਹਾ ਸਾਹਮਣੇ, ਜਿਹੜੇ ਆ ਬਾਦਲ ਦਲ ਵਾਲੇ ਆ ਜਾਂ ਜਥੇਦਾਰ ਸਾਹਿਬਾਨ ਆ ਜਿਨ੍ਹਾਂ ਨੇ ਝੂਠੇ ਝਾਟੇ ਲਾਰੇ ਡੋਰੇ ਲਾ ਕੇ ਟਾਈਮ ਕੱਢਿਆ ਆਪਦਾ ਜੀ, ਤੇ ਜਾਂ ਸੂਰਤ ਸਿੰਘ ਬੈਠਾ, ਉਹ ਹਜੇ ਆਪਾਂ ਸਾਰਿਆਂ ਨੇ ਉਹਨੂੰ ਲਾਈਮਲਾਈਟ ਤੋਂ, ਆਪਦੇ ਨਿਗਾਹ ਤੋਂ ਆਪਦੇ ਸਾਰਿਆਂ ਨੇ ਪਾਸੇ ਰੱਖਿਆ ਹੈ ਕਿਉਂਕਿ ਉਹਦੀ ਵਾਲੀ ਗੱਲ ਉਹ ਚੱਲਦੀ ਰਹੀ, ਕਿਉਂਕਿ ਉਹਦੀ ਵੀ ਭਰੋਸੇਯੋਗਤਾ ਜਿਹੜੀ ਕ੍ਰੈਡੀਬਿਲਿਟੀ ਆ ਸਾਰੀ ਦੀ ਸਾਰੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਸਵਾਦੀ ਅਸਲ ਨਾਲ ਲਿਆਂਦੀ ਹੋਈ ਆ, ਆਪਣੀ ਆਦਤ ਬਣੀ ਆ।
ਆਪਾਂ ਯਕੀਨ ਕਰਨਾ ਛੱਡਿਆ ਹੈ। ਹੁਣ ਇੱਧਰ ਆ ਜਾਓ, ਜਿੱਦਣ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਿਹੜੇ ਅੰਦਰ ਜਿਹੜੇ ਭੁਗਤ ਰਹੇ ਨੇ, ਜਿਹੜੇ ਸੰਤਾਪ ਭੁਗਤ ਰਹੇ ਨੇ, ਜਿਹੜੇ ਡਿਸਕ੍ਰਿਮੀਨੇਸ਼ਨ ਭੁਗਤ ਰਹੇ ਨੇ, ਉਹਨਾਂ ਦੇ ਨਾਲ ਦੇ ਹੀ ਕਤਲ ਕੇਸਾਂ ਜਿਹਦਾ ਹੋਰਾਂ 'ਚ 8 ਸਾਲਾਂ ਬਾਅਦ ਜਾਂ 2 ਸਾਲਾਂ ਬਾਅਦ ਜਾਂ 4 ਸਾਲਾਂ ਬਾਅਦ ਜਾ ਰਹੇ ਆਰਾਮ ਨਾਲ ਤੋਲਾਂ ਮਿਲ ਰਹੀਆਂ ਨੇ। ਤੇ ਇਹਨਾਂ ਬੰਦਿਆਂ ਨੂੰ ਸਿਰਫ ਸਿੱਖ ਹੋਣ ਦੇ ਨਾਤੇ ਵੀ, ਸਿੱਖ ਸੰਘਰਸ਼ ਨਾਲ ਜੁੜੇ ਹੋਏ ਬੰਦੇ ਨੇ, ਇਹਨਾਂ ਨੂੰ ਕੁਛ ਨਹੀਂ ਮਿਲਦਾ। ਤਾਂ ਉਹ ਜਿਹੜੇ ਬੰਦੇ ਨੇ ਅੰਦਰ, ਜਿਹੜੇ ਸਾਡੇ ਭਰਾ ਬੈਠੇ ਨੇ, ਕਿਉਂਕਿ ਮੈਂ ਖੁਦ ਇਸ ਸੰਘਰਸ਼ ਦਾ ਹਿੱਸਾ, ਮੈਂ ਖੁਦ ਅੰਦਰੋਂ ਆਇਆ, ਮੈਨੂੰ ਪਤਾ ਉਹ ਕੀ ਪੀੜ ਝੱਲਦੇ ਆ। ਜਦੋਂ ਮੈਂ 2007 ਚ ਲਾਭਾ ਜੇਲ੍ਹ ਗਿਆ ਸੀ, ਉੱਥੇ ਮੈਂ ਭਾਈ ਲਾਲ ਸਿੰਘ ਦੇ ਬਾਰੇ ਜਦੋਂ ਸੁਣਿਆ ਕਰਿਆ ਸੀ, ਮੈਂ ਬਾਹਰ ਉਧਰ ਲਿਖ ਭੇਜੇ, ਬਾਹਰ ਆ ਕੇ ਵੀ ਅਸੀਂ ਗੱਲ ਕੀਤੀ, ਔਰ ਆਪਾਂ TV 84 ਦੇ ਰਾਹੀਂ ਅਸੀਂ ਉਹ ਇਸ਼ੂ ਸਾਰੇ ਜਿਹੜੇ ਅਸੀਂ ਇੱਥੇ ਖੜੇ ਕੀਤੇ ਆ, ਸੰਗਤ ਦੇ ਵਿਚਾਲੇ ਲੈ ਕੇ ਆਉਂਦੇ। ਉਹਨਾਂ ਸਾਰਿਆਂ ਦੀ ਨਜ਼ਰ, ਸਾਰਿਆਂ ਦਾ ਦਿਮਾਗ, ਸਾਰੇ ਜਿਹੜੇ ਜੇਲ੍ਹਾਂ ਚ ਅੰਦਰ ਬੈਠੇ ਬੰਦੇ ਜਿਹੜੇ ਭੁਗਤ ਰਹੇ ਨੇ ਇਹ ਸੰਤਾਪ, ਉਹਨਾਂ ਦਾ ਉਸ ਦਿਨ ਜਿਹੜੀ ਅੰਤਮ ਅਰਦਾਸ ਵੇਲੇ ਸੰਗਤ ਜੁੜਨੀ ਆ, ਉੱਥੇ ਉਸ ਦਿਨ ਜਿਹੜਾ ਫੈਸਲਾ ਹੋਣਾ, ਉਹਦੇ ਉੱਤੇ ਉਹਨਾਂ ਦੀ ਨਜ਼ਰ ਲੱਗੀ ਹੋਈ ਆ ਕਿ ਅਗਲੇ ਸੰਘਰਸ਼ ਲਈ, ਜਿਹੜਾ ਸੰਘਰਸ਼ ਇਹਨਾਂ ਜਿਹੜਾ ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੇ ਲਈ ਭਾਈ ਗੁਰਬਖਸ਼ ਸਿੰਘ ਜਿਹੜਾ ਅਸੀਂ ਚਲਾ ਰਹੇ ਸੀਗੇ, ਜਿਹਦੇ ਵਿੱਚ ਉਹਨਾਂ ਦੀ ਜਾਨ ਵੀ ਚਲੀ ਗਈ ਆ, ਤੇ ਉਹਦੇ ਲਈ ਅੱਗੇ ਕੀ ਸੋਚਿਆ ਜਾਂਦਾ। ਸੋ ਜਿਹੜਾ ਉਸ ਦਿਨ ਸੰਗਤ ਦਾ ਇਕੱਠ ਹੋਣਾ, ਉੱਥੇ ਸਮੁੱਚੀ ਸਿੱਖ ਸੰਗਤ ਜਿਹੜੀ ਆ ਉਹਦੇ ਸਾਹਮਣੇ ਤੇ ਲੀਡਰਸ਼ਿਪ ਦੇ ਸਾਹਮਣੇ ਖਾਸ ਤੌਰ ਦੇ ਉੱਤੇ ਉਸ ਦਿਨ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵਾਂਗੂ ਇੱਕ ਸਵਾਲ ਖੜਾ ਕਿ ਹੁਣ ਅੱਗੇ ਕੀ ਕਰੀਏ ਅੱਗੇ ਕੀ ਕਰੀਏ। ਤੋਂ ਅੱਗੇ ਕਰਨ ਦੇ ਲਈ ਉਸ ਦਿਨ ਦੀ ਕੋਈ ਰਣਨੀਤੀ ਕੀ ਬਣਦੀ ਆ, ਕੀ ਮੋਰਚਾ ਲਾਉਣ ਬਾਰੇ ਸੋਚਦੇ ਆ, ਕਿੱਧਰ ਨੂੰ ਜਾਂਦੇ ਆ, ਕੀ ਕਰਦੇ ਆ, ਕਿਉਂਕਿ ਹੁਣ ਅੱਗੇ ਤਾਂ ਸਾਰੀ ਦੀ ਸਾਰੀ ਇੱਕ ਵਿਅਕਤੀ ਦੇ ਸਿਰ ਤੇ ਸਿੱਟ ਕੇ ਆਪਾਂ ਸਾਰੇ ਪਾਸੇ ਹੋ ਜਾਂਦੇ ਰਹੇ ਆ ਕਿ ਲਓ ਜੀ ਗੁਰਬਖਸ਼ ਸਿੰਘ ਏਦਾਂ, ਗੁਰਬਖਸ਼ ਸਿੰਘ ਨੇ ਤਾਂ ਆਪਦੀ ਨਿਭਾਤੀ ਭਾਈ, ਜਿੰਨਾ ਉਹਦੇ ਚ ਸੱਚੇ ਪਾਤਸ਼ਾਹ ਨੇ ਜਿੰਨੀ ਕੋ ਉਹਨੂੰ ਸੇਵਾ ਬਖਸ਼ੀ ਸੀ, ਉਹਦੇ ਚ ਕਈ ਘਾਟਾਂ ਕਈ ਕਮਜ਼ੋਰੀਆਂ ਚਾਹੁੰਦੇ ਸੀ, ਉਹਦੇ ਨਾਲ ਲੜਦੇ ਵੀ ਰਹੇ ਆ, ਉਹਦੇ ਨਾਲ ਬਹਿਸਦੇ ਰਹੇ ਆ, ਉਹਨੂੰ ਮਾੜਾ ਚੰਗਾ ਵੀ ਕਹਿੰਦੇ ਰਹੇ ਆ, ਚਲੋ ਕਈਆਂ ਨੇ ਮਾਫੀ ਮੰਗ ਲਈ, ਕਈਆਂ ਨੇ ਕਿਵੇਂ ਕਰ ਲਿਆ, ਉਹ ਗੱਲ ਨਿਕਲ ਗਈ। ਹੁਣ ਭੋਗ ਵਾਲੇ ਦਿਨ ਉੱਥੇ ਬੈਠੀ ਸਿੱਖ ਲੀਡਰਸ਼ਿਪ ਜਿਹੜੀ ਹੈ ਉਸ ਚੀਜ਼ ਦੇ ਉੱਤੇ ਕੋਈ ਵੱਡਾ ਜਿਹੜਾ ਫੈਸਲਾ, ਅਹਿਮ ਫੈਸਲਾ ਉਹ ਲਵੇ, ਕਿਉਂਕਿ ਇਸ ਚੀਜ਼ ਦੇ ਨਾਲ ਹੀ ਸਾਡੀ ਸਾਰੀ, ਜੇ ਤਾਂ ਅਸੀਂ ਮਤਲਬ ਅੱਗੇ ਲੈ ਕੇ ਤੁਰਦੇ ਹਾਂ ਗੱਲ, ਤਾਂ ਇਸ ਜਿਹੜੀ ਜਾਨ ਗਈ ਹੈ ਸਾਡੇ ਭਰਾ ਦੀ, ਜਿਹੜਾ ਉਹਨੇ ਸੰਘਰਸ਼ ਕੀਤਾ ਉਹਦਾ ਕੁਛ ਫਰਕ ਪੈਂਦਾ। ਤੇ ਅਦਰਵਾਈਜ਼ ਜਿਹੜਾ ਹੈਗਾ ਉਹ ਚੀਜ਼ ਸਾਡੇ ਲਈ ਬਹੁਤ ਵੱਡੀ ਨਿਰਾਸ਼ਾ ਵਾਲੀ ਔਰ ਉਦਾਸੀ ਵਾਲੀ, ਮਾਯੂਸੀ ਵਾਲੀ ਹੋਊਗੀ। ਜਿਹੜੇ ਬੰਦੇ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਜਾਂ ਵੈਸੇ ਕਿਸੇ ਦੇ ਮਗਰ ਲਾ ਕੇ ਲਾਈ ਲੱਗ ਪੁਣੇ ਚ ਇਸ ਚੀਜ਼ ਨੂੰ ਨਿੰਦ ਭੰਡ ਰਹੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਦਾਂ ਉੱਥੇ ਪਹੁੰਚੋ। ਜੇ ਨਹੀਂ ਪਹੁੰਚ ਸਕਦੇ ਜਾਂ ਕਿਸੇ ਤਰੀਕੇ ਨਾਲ ਦੀ ਰਾਏ ਜਿਹੜੀ ਹੈਗੀ ਆ ਦੇਵੋ ਕਿ ਚਲੋ ਗੁਰਬਖਸ਼ ਸਿੰਘ ਨੇ ਆਪਦੇ ਤਰੀਕੇ ਨਾਲ ਜਿਵੇਂ ਸੇਵਾ ਕਰਨੀ ਸੀ ਕਰ ਲਈ, ਹੁਣ ਅੱਗੇ ਆਪਾਂ ਤੁਰਾਂਗੇ ਤੇ ਐ ਤੁਰਾਂਗੇ। ਉਹ ਜਿਹੜਾ ਜਤਨ ਭਾਈ ਸਾਹਿਬ ਦਾ ਅੰਤਮ ਅਰਦਾਸ ਹੋਣੀ ਆ, ਉੱਥੇ ਕੋਈ ਠੋਸ ਫੈਸਲਾ ਲੈ ਕੇ ਅੱਗੇ ਤੁਰਨ ਦੀ ਲੋੜ। ਜੀ ਬਿਲਕੁਲ ਘੁਮਾਣ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਆਪਣਾ ਸਮਾਂ ਕੱਢਿਆ। ਅੰਤ ਦੇ ਵਿੱਚ ਅਸੀਂ ਇੱਥੇ ਹੀ ਸ਼ੋਅ ਦੀ ਜਿੱਥੇ ਸਮਾਪਤੀ ਦਾ ਸਮਾਂ ਹੋ ਰਿਹਾ, ਤੁਹਾਡੇ ਕੋਲੋਂ ਵੀ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਦਲ ਖਾਲਸਾ ਦੇ ਸੀਨੀਅਰ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ, ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਇਸ਼ੂ ਹੈਗਾ ਉਹ ਬੰਦੀ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ, ਤੇ ਇਹਦੇ ਤੋਂ ਧਿਆਨ ਭਟਕਾ ਕੇ ਉਹ ਗੁਰਬਖਸ਼ ਸਿੰਘ ਦੀ ਪਰਸਨੈਲਿਟੀ ਦੇ ਉੱਪਰ ਸਵਾਲੀਆ ਨਿਸ਼ਾਨ ਲਾਉਣ ਦਾ ਹੋਵੇ, ਜਾਂ ਜਿਵੇਂ ਕਿ ਗਰਾਊਂਡ ਲੈਵਲ ਦੇ ਉੱਪਰ ਹੁਣ FIR ਦਾ ਰੇੜਕਾ ਚੱਲ ਰਿਹਾ ਹੈ, ਇੱਧਰਲੇ ਪਾਸੇ ਨੂੰ ਜਾਣ ਦੀ ਥਾਂ ਤੇ ਜਿਹੜਾ ਧਿਆਨ ਹੈ ਉਹ ਬੰਦੀ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਉੱਪਰ ਕੇਂਦਰਿਤ ਕੌਮ ਵੱਲੋਂ ਕੀਤਾ ਜਾਣਾ ਚਾਹੀਦਾ। ਸੋ ਇਸੇ ਇਸ਼ੂ ਦੇ ਨਾਲ ਅੱਜ ਅਸੀਂ ਜਿਹੜਾ ਸਾਡਾ ਸ਼ੋਅ ਹੈਗਾ ਉਹ ਵੀ ਇੱਥੇ ਹੀ ਸਮਾਪਤ ਕਰਦੇ ਹਾਂ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।